ਸਿਆਣੇ ਕਹਿੰਦੇ ਆ ਵੀ ਗੋਭੀ ਗੋਭੀ ਹੁੰਦੀ, ਬੰਦੇ ਬੰਦੇ ਹੁੰਦੇ। ਉਹ ਗੱਲ ਏਦਾਂ ਹੋਈ ਜੀ, ਆਪਾਂ ਨਿੱਕੇ ਹੁੰਦੇ ਆਪਣੀ ਮਾਂ ਨੂੰ ਦੇਖਦੇ ਸੀਗੇ ਨਾ, ਉਹ ਕੌੜੀ ਦਵਾਈ ਦੇਣ ਲੱਗੇ ਨਾ, ਕੌੜੀ ਦਵਾਈ ਇੱਕ ਹੱਥ ਤੇ ਚੀਨੀ ਧਰ ਦਿੰਦੀ ਸੀ। ਸਹੀ ਆਵਾਜ਼ ਸਹੀ ਹੈ ਬਿਲਕੁਲ। ਹਾਂਜੀ, ਉਹ ਜਿਸ ਟਾਈਮ ਉਹ ਦਵਾਈ ਮਾਂ ਦਿੰਦੀ ਸੀ ਨਾ, ਤੇ ਉਹ ਇੱਕ ਹੱਥ ਤੇ ਉਹ ਚੀਨੀ ਧਰ ਦੇਣੀ ਮਿੱਠੀ ਹੈ, ਉਹ ਸ਼ੱਕਰ ਵੀ ਆਹ ਤੈਨੂੰ ਦੇਣੀ, ਕੌੜੀ ਦਵਾਈ ਦੇ ਦੇਣੀ। ਉਹਨੂੰ ਦੇਖਦੇ ਹੀ ਉਹ ਦਵਾਈ ਭਾਵੇਂ ਬਾਅਦ ਚ ਦਵੇ ਜਾਂ ਨਾ ਦਵੇ, ਦਵਾਈ ਅੰਦਰ ਲੰਘ ਜਾਂਦੀ ਸੀ। ਮੈਂ ਤਾਂ ਆਪਣੀ ਵੀਡੀਓ ਦੇ ਵਿੱਚ ਗੱਲ ਕੌੜੀ ਕਰ ਜੰਨਾ, ਐਂਡ ਤੇ ਥੋੜਾ ਜਿਹਾ ਮਿੱਠਾ ਮੂੰਹ ਚ ਪਾ ਦਿੰਦਾ। ਸਾਡੇ ਨਾਲ ਸਾਲ ਮਸਲੇ ਬੜੇ ਆ ਪਿੰਡਾਂ 'ਚ, ਤੇ ਉਧਰ ਝਾਤੀ ਕੋਈ ਨਹੀਂ ਮਾਰਦਾ। ਤੁਸੀਂ ਹੁਣ ਆ ਪੰਜਾਬੀ ਦੀ ਗੱਲ ਇੱਥੇ ਕਰਦੇ ਆ, ਇਹ ਪ੍ਰੋਗਰਾਮ ਬੜੀ ਚੰਗੀ ਗੱਲ ਆ, ਬਹੁਤ ਸੋਹਣੀ ਗੱਲ ਕਰਨੇ ਚਾਹੀਦੇ ਆ, ਪਰ ਗੱਲ ਰਹੇ ਪ੍ਰੋਗਰਾਮਾਂ ਤੱਕ ਗਈ ਹੈ ਜੀ। ਸਕੂਲਾਂ 'ਚੋਂ ਪੰਜਾਬੀ ਕੱਢ ਸਾਡੇ ਸਕੂਲਾਂ 'ਚੋਂ ਕੱਢਦੀ, ਦਫ਼ਤਰੋਂ ਬਾਹਰ ਖੜੀ ਹੈ ਮਾਂ ਬੋਲੀ। ਨਹੀਂ ਕੱਢੀ ਨਹੀਂ, ਉਹਨੂੰ ਵੜਨ ਨਹੀਂ ਦਿੱਤੀ। ਵੜਨ ਨਹੀਂ ਦਿੱਤੀ, ਹਾਂਜੀ ਸਹੀ। ਉਹ ਇੱਥੇ ਇੱਕ ਵਾਕਿਆ ਹੋਇਆ, ਮੈਂ ਨਾਂ ਨਹੀਂ ਲੈਂਦਾ। ਉਹ ਸਕੂਲ 'ਚ ਮੁੰਡੇ ਨੇ ਪੰਜਾਬੀ 'ਚ ਅੱਲਾ ਜਾਣੇ ਪਾਣੀ ਪੂਣੀ ਮੰਗਿਆ ਜਾਂ ਕੀ ਗੱਲ, ਉਹਦਾ ਨਾਂ ਕੱਢ ਸਕਦੇ। ਇੰਝ ਹੋਇਆ, ਜੁਰਮਾਨੇ ਹੁੰਦੇ ਨੇ, ਬੱਚਿਆਂ ਨੂੰ ਸਜ਼ਾਵਾਂ ਹੁੰਦੀਆਂ ਨੇ, ਔਰ ਇਹ 150 ਸਾਲ ਤੋਂ ਹੋ ਰਿਹਾ। ਜਦੋਂ ਦਾ ਪੰਜਾਬ ਦੇ ਉੱਤੇ ਉਰਦੂ ਇੰਪੋਜ਼ ਕੀਤੀ, ਹੋਰ ਜ਼ਬਾਨਾਂ ਇੰਪੋਜ਼ ਮੁਸਲਤ ਕੀਤੀਆਂ, ਤੇ ਇੱਥੇ ਗਜ਼ਟੀਅਰ ਅੰਗਰੇਜ਼ ਦੇ ਭਰੇ ਪਏ ਨੇ, ਜਿਹਦੇ ਵਿੱਚ ਇੱਥੇ ਝਾਂਗ ਦੇ ਕਮਿਸ਼ਨਰ ਜਿਹਦੇ ਉੱਤੇ ਬਾਅਦ ਵਿੱਚ ਉਹਨਾਂ ਦੀਆਂ ਰਿਪੋਰਟਾਂ ਪੜ੍ਹਨੇ, ਜਿਹੜੇ ਸਿਆਣੇ ਕਰਦੇ ਸਨ, ਕਿੰਨਿਆਂ ਮਾਪਿਆਂ ਨੂੰ ਔਰ ਬੱਚਿਆਂ ਨੂੰ ਕਿਸ ਤਰ੍ਹਾਂ ਸਜ਼ਾਵਾਂ ਦਿੱਤੀਆਂ ਗਈਆਂ ਜਿਹੜੇ ਓਪਨ ਬੋਲੀ 'ਚ ਨਹੀਂ ਸੀ ਪੜ੍ਹਦੇ। ਤੇ ਅੱਜ ਵੀ ਉਹ ਅਮਲ ਜਾਰੀ ਹੈ ਕਿ ਮਾਵਾਂ ਨੂੰ ਘਰ 'ਚ ਸਕੂਲੋਂ ਲੈਟਰ ਆ ਜਾਂਦੇ ਨੇ, ਨੋਟਿਸ ਆ ਜਾਂਦੇ ਨੇ, ਬੱਚਿਆਂ ਨੂੰ ਜੁਰਮਾਨੇ ਹੁੰਦੇ ਨੇ, ਔਰ ਜੁਰਮਾਨੇ ਭਰਦੇ ਨੇ ਇਸ ਗੱਲ ਦੇ ਕਿ ਉਹ ਸਕੂਲ 'ਚ ਪੰਜਾਬੀ ਬੋਲਦੇ ਨੇ। ਔਰ ਮਾਵਾਂ ਨੂੰ ਕਿਹਾ ਜਾਂਦਾ ਘਰਾਂ 'ਚ ਪੰਜਾਬੀ ਬੱਚਿਆਂ ਦੇ ਨਾਲ ਨਹੀਂ ਬੋਲਣਾ। ਇਹਨੂੰ ਫਿਰ ਸਮਝ ਨਹੀਂ ਹੋਣੀ ਨਵੀਂ ਤਲੀਮ ਦੀ ਜਿਹੜੀ ਅਸੀਂ ਦੇਣੀ ਇਹਨਾਂ ਨੂੰ। ਅੱਛਾ ਗੱਲ ਪੰਜਾਬੀ ਦੇ ਬਾਰੇ ਤਾਂ ਮੈਂ ਇਹੀ ਕਰ ਸੀ ਵੀ ਚੜ੍ਹਦੇ ਪੰਜਾਬ ਨੂੰ ਤਾਂ ਚੜ੍ਹਾਤੀ ਤਾਂ ਲੈਂਦੇ ਨੇ ਗਲੋਂ ਲਾਤੀ। ਅੱਛਾ, ਉਹ ਜਿਹੜਾ ਮੈਂ ਵੀਡੀਓ ਬਣਾਉਣਾ ਸ਼ੁਰੂ ਕੀਤੀ ਆ ਨਾ ਜੀ, ਉਹ ਇਦਾਂ ਵੀ YouTube ਤੇ ਨਾ ਝੂਠ ਬਹੁਤ ਚੱਲਦਾ। ਉਹ ਜਿਹੜੇ ਬੰਦਿਆਂ ਨੇ ਕਦੀ ਦਾਤਰੀ ਨੂੰ ਹੱਥ ਨਹੀਂ ਲਾਇਆ, ਪੱਠਿਆਂ ਨੂੰ ਕਦੀ ਕਈ ਨੂੰ ਹੱਥ ਨਹੀਂ ਲਾਇਆ, ਉਹ ਵੀਡੀਓ ਬਣਾ ਕੇ ਦੱਸਦੇ ਆ ਕਿ ਕੱਟੇ ਰੱਖੋ ਕਰੋੜਾਂ ਕਮਾਓ। ਉਹ ਤੁਹਾਨੂੰ ਕੀ ਪਤਾ ਕੱਟਿਆ ਇੱਥੇ ਵੀ ਕਈ ਯੂਟਿਊਬਰ ਬੈਠੇ ਆ, ਉਹਨਾਂ ਨੂੰ ਮਤਲਬ ਨਹੀਂ ਪਤਾ ਮੱਝ ਗਾਂ ਦਾ, ਤੇ ਉਹ ਵੀਡੀਓ ਬਣਾ ਕੇ ਜ਼ਰਬਾ ਤਕਸੀਮਾ ਕਰਕੇ ਕਰੋੜਾਂ ਦੱਸ ਦਿੰਦੇ। ਸਾਡੇ ਨਾ ਜੀ ਉਹ ਮੈਂ ਪਹਿਲੀ ਵੀਡੀਓ ਜਿੱਥੋਂ ਜਿਵੇਂ ਵਕਾਰ ਭਿੰਡਰ ਸਾਹਿਬ ਨੇ ਕਿਹਾ ਨਾ ਵੀ ਮੈਂ ਪਹਿਲੀ ਬਣਾਈ ਤੇ ਉਹ ਗੱਲ ਜਿੱਦਾਂ ਬਣੀ, ਮੇਰੇ ਨਾਲ ਵੀ ਇਦਾਂ ਹੀ ਹੋਈ ਹੈ। ਉਹ ਵੀਡੀਓ ਮੈਂ ਦੇਖ ਰਿਹਾ ਤੇ ਬਾਪੂ ਮੇਰਾ ਕੋਲ ਬੈਠਾ ਤੇ ਵੀਡੀਓ ਕੱਟਿਆ, ਤੇ ਉਹਨੇ ਜਦੋਂ ਦੱਸਿਆ ਨਾ ਵੀ ਇੰਨੇ ਕਰੋੜ ਦੇ ਕੱਟੇ ਤੇ ਇਦਾਂ, ਬੁੜੇ ਮੇਰੇ ਦੀ ਸੂਈ ਅੜ ਗਈ। ਬੁੜੇ ਦੀ ਸੂਈ ਅੜ ਗਈ। ਹੁਣ ਤੱਕ ਅਸੀਂ ਡੰਗਰ ਹੀ ਰੱਖੇ ਆ, ਬਸ ਉਹ ਵੀਡੀਓ ਵਾਲੇ ਨੇ ਗੱਲ ਐਸੀ ਸੁਣਾਈ, YouTube ਪਰ ਗੱਲ ਬੜੀ ਸੁਣਾਉਂਦੇ। ਗੱਲ ਉਹਨੇ ਸੁਣਾਈ, ਅੱਛਾ ਉਹ ਗੱਲ ਸੁਣਾਈ, ਅਸੀਂ ਉਹ ਵਿੱਚ ਫਸ ਗਏ ਸੀ। 14 ਕੱਟੇ ਲੈ ਲਏ ਜੀ, ਉਹ ਪਾ ਕੇ ਨਾ ਉਹ ਜਿਸ ਟਾਈਮ ਮੈਂ ਪਹਿਲੀ ਵੀਡੀਓ ਦੀ ਤੁਹਾਨੂੰ ਦੱਸ ਰਿਹਾ ਦੱਸਦਾ। ਅੱਛਾ, ਤੇ ਉਹ 4 ਲੱਖ ਦੇ ਲਏ, 3 ਲੱਖ ਦਾ ਸੈਲਜ ਕੋ ਵੰਡਾ ਮੁੰਡਾ ਪਾਇਆ, ਘਰੋਂ ਵੀ ਉਹਨਾਂ ਨੂੰ ਖਵਾਇਆ। ਤੇ ਹਜੇ ਮੈਂ ਜਿਹੜਾ ਪਾਣੀ ਛੱਡਣ ਬੰਨਣ ਦੀ ਮੈਂ ਗੱਲ ਹੀ ਨਹੀਂ ਕਰਦਾ। ਤੇ ਉਹ ਸਾਡੇ ਉਹ 4 ਦੇ ਲੈ ਕੇ ਉੱਤੇ 3 ਲੱਖ ਲਾ ਕੇ ਸਾਰਾ ਕੁਝ ਕਰਕੇ ਨਾ ਜੀ, ਉਹ ਪੌਣੇ 4 ਦੇ ਵੀ ਵਪਾਰੀ 1 ਲੱਖ ਰੁਪਈਆ ਧਾਰ ਕਰ ਗਿਆ, ਹਾਲਾਤ ਵੀ ਕੋਈ ਨਹੀਂ। ਹੁਣ ਵਪਾਰੀ ਅੱਗੋਂ ਫੋਨ ਨਾ ਚੱਕੇ, ਬੁੜੇ ਮੇਰੇ ਦੀ ਸ਼ੂਗਰ ਲੋ ਜਾ ਮਾਈਕ ਉੱਤੇ ਆ ਗਿਆ। ਹਾਂਜੀ, ਉਹ ਅਸੀਂ ਬੈਠੇ ਨਿੰਮ ਦੀ ਛਾਂ ਥੱਲੇ ਤੇ ਗੁੱਸਾ ਬੜਾ ਆਵੇ ਵੀ ਉਹ ਵੀਡੀਓ ਵਾਲੇ ਨੇ ਸਾਡੇ ਨਾਲ ਕੀਤੀ ਕੀ। ਬੰਦਾ ਉੱਥੇ ਬੈਠਾ ਜੀ ਮੇਰਾ ਪਿੰਡ ਦਾ ਹੀ ਦੋਸਤ, ਉਹ ਨਿਸ਼ਾਨ ਕਹਿਣ ਲੱਗਾ ਕਿ ਉਹ ਦੋਸਤ ਦਾ ਨਾਮ ਨਿਸ਼ਾਨ ਆ। ਉਹ ਕਹਿੰਦਾ ਯਾਰ ਇਹ ਜੋ YouTube ਵਾਲੇ ਜੋ ਇਦਾਂ ਝੂਠ ਚੜਾਉਂਦੇ ਆ, ਤੂੰ ਸੱਚ ਚੜਾ ਦੇ ਲੈ, ਯਕੀਨ ਰੱਬ ਤੇ ਕਰੋ। ਖੁਰਲੀ ਤੇ ਬੈਠਾ, ਉਹਨੂੰ ਮੈਂ ਮੋਬਾਈਲ ਫੜਾਇਆ, ਉਹ ਜਿੱਦਾਂ ਜਿੱਦਾਂ ਸਾਡੇ ਨਾਲ ਹੋਈ ਉਦਾਂ ਉਦਾਂ ਮੈਂ ਚੜਾਤੀ। ਉਹ ਸੱਚ ਦਾ ਸੌਦਾ ਸੀ ਵਿਕ ਗਿਆ।